ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੋ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ, ਅਤੇ ਬਲਤੇਜ ਪੰਨੂ ਜੀ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਟਾਈਮ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀ ਐਨਰੋਲਮੈਂਟ ਸ਼ੁਰੂ ਹੈ। ਜੇ ਕਿਸੇ ਨੇ ਰੀਨਿਊ ਕਰਵਾਉਣੀ ਹੈ ਜਾਂ ਨਵੀਂ ਪਾਲਿਸੀ ਲਿਖਵਾਉਣੀ ਹੈ ਤਾਂ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਸੁਲੱਖਣ ਸਿੰਘ ਸੋਢੀ ਤੇ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ 408-272-5200 4082722500 ਦੇ ਉੱਤੇ। ਅਤੇ ਬਲਦੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵਿਦੇਸ਼ੀ ਹੱਥ ਵਾਲੀ ਜਿਹੜੀ ਰਿਪੋਰਟ ਪੰਜਾਬ ਪੁਲਿਸ ਨੇ ਜਾਰੀ ਕੀਤੀ ਆ, ਉਹ ਕੇਂਦਰ ਨੇ ਤਲਬ ਕੀਤੀ ਆ, ਵੀ ਉਹਨਾਂ ਨੂੰ ਪੁੱਛਿਆ ਵੀ ਕੌਣ ਕੌਣ ਸੀ। ਜੀ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ, ਪੰਜਾਬ ਮਾਮਲਿਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸੰਜੇ ਸਿੰਘ ਹੋਰੀ ਜਿਹੜੇ ਜੀ ਉਹ ਮਿਲੇ ਨੇ ਕੱਲ ਰਾਜਨਾਥ ਸਿੰਘ ਹੋਰਾਂ ਨੂੰ, ਔਰ ਉਹਨਾਂ ਨੂੰ ਇਹ ਗੱਲ ਆਖੀ ਹੈ ਗ੍ਰਹਿ ਮੰਤਰੀ ਨੂੰ ਭਾਰਤ ਨੂੰ ਕਿ ਪੰਜਾਬ ਸਰਕਾਰ ਦੇ ਉੱਤੇ ਹੀ ਭਰੋਸਾ ਨਾ ਕਰੀ ਰੱਖਿਓ, ਆਪਣੀਆਂ ਏਜੰਸੀਆਂ ਦੇ ਰਾਹੀਂ ਜਿਹੜਾ ਜੀ ਉਹ ਪਤਾ ਕਰਵਾਉਣ ਦੀ ਕੋਸ਼ਿਸ਼ ਕਰਨਾ ਕਿ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਹੋ ਕੀ ਰਿਹਾ ਤੇ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਕੀ ਕਹਿ ਰਹੀ ਹੈ ਜੀ। ਇਹ ਵੀ ਪਤਾ ਲੱਗਿਆ ਜੀ ਕਿ ਇਸ ਤੋਂ ਬਾਅਦ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਿਹੜਾ ਜੀ ਇਹ ਰਿਪੋਰਟ ਤਲਬ ਕੀਤੀ ਆ ਕਿ ਇਹਦੀ ਡਿਟੇਲ ਦੱਸੀ ਜਾਵੇ ਕਿ ਕਿਵੇਂ ਵਿਦੇਸ਼ੀ ਹੱਥ ਇਹਦੇ ਵਿੱਚ ਆ ਜੀ ਜੋ ਕੁਝ ਪੰਜਾਬ ਦੇ ਵਿੱਚ ਘਟਨਾਵਾਂ ਜਿਹੜੀਆਂ ਜੀ ਉਹ ਵਾਪਰ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰਾਲਾ ਜਿਹੜਾ ਜੀ ਉਹਦੇ ਸੀਨੀਅਰ ਆਫੀਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਇਹਦੇ ਸੰਬੰਧੀ ਰਿਪੋਰਟ ਤਲਬ ਕਰ ਲਈ ਗਈ ਆ, ਔਰ ਜਿਹੜਾ ਗ੍ਰਹਿ ਮੰਤਰਾਲਾ ਹੈ ਉਹ ਇਸ ਵੇਲੇ ਪੰਜਾਬ ਦੇ ਉੱਤੇ ਬਿਲਕੁਲ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖ ਰਿਹਾ ਜੀ। ਔਰ ਇਹ ਵੀ ਪਤਾ ਲੱਗਾ ਜੀ ਕਿ ਪਲ ਪਲ ਦੀ ਜਾਣਕਾਰੀ ਜਿਹੜੀ ਹੈ ਜੀ ਉਹ ਮੰਗੀ ਗਈ ਆ। ਹੁਣ ਸਵਾਲ ਸਭ ਤੋਂ ਵੱਡਾ ਜਿਹੜਾ ਜੀ ਉਹ ਇਹ ਖੜਾ ਹੋ ਜਾਣਾ ਕਿ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਜੋ ਕੁਝ ਦੱਸਿਆ ਗਿਆ ਇਸ ਘਟਨਾ ਦੇ ਬਾਰੇ ਦੇ ਵਿੱਚ ਉਹਨੂੰ ਕਿਹੜੇ ਤਰੀਕੇ ਦੇ ਨਾਲ ਪ੍ਰੈਜ਼ੈਂਟ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਦੇ ਮੂਹਰੇ ਕੀਤਾ ਜਾਂਦਾ, ਕਿਉਂਕਿ ਬਹੁਤਾ ਤਾਂ ਇਹਦੇ ਵਿੱਚ ਕੱਚ ਘਰੜ ਜਿਹੀ ਆ। ਉਹਦੇ ਖੁਲਾਸੇ ਉਸ ਰਿਪੋਰਟ ਤੋਂ ਬਾਅਦ ਜਿਹੜੇ ਆਉਣੇ ਸ਼ੁਰੂ ਹੋਏ ਨੇ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਤੇ ਜੇ ਕੇਂਦਰ ਦੀ ਸਰਕਾਰ ਦਾ ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਥੋੜਾ ਬਹੁਤਾ ਵੀ ਇਹਨਾਂ ਚੱਲ ਰਹੀਆਂ ਘਟਨਾਵਾਂ ਦੀ ਜਾਣਕਾਰੀ ਰੱਖਦਾ ਹੈ ਤੇ ਉਹਨੂੰ ਪਤਾ ਹੈ ਕਿ ਇਹ ਜਿਹੜੀ ਰਿਪੋਰਟ ਹੈ ਇਹ ਤਾਂ ਇੱਕ ਪੁਲੰਦਾ ਹੈ ਜਿਹੜਾ ਤਿਆਰ ਕਰਕੇ ਗੋਲ ਮੋਲ ਕਰਕੇ ਫੜਾ ਦਿੱਤਾ ਗਿਆ ਵੀ ਆਹ ਹੈ, ਔਰ ਅਸਲ ਕਹਾਣੀ ਜਿਹੜੀ ਹੈ ਜੀ ਉਹ ਬਿਲਕੁਲ ਇਹਦੇ ਨਾਲੋਂ ਡਿਫਰੈਂਟ ਹੈ ਜੀ। ਜੀ ਤੇ ਅਗਲੀ ਗੱਲ ਕਰਦੇ ਹਾਂ, ਬਾਦਲਾਂ ਦੀ 5 ਪਿਆਰੇ ਮੁਅੱਤਲ ਕਰਨ ਵਾਲੀ ਸਕੀਮ ਸਿਰੇ ਨਾ ਚੜੀ। ਐਕਚੁਅਲੀ ਜੀ ਇਹ ਜਿਹੜਾ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਅੰਤਰਿਮ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਦੀ ਮੀਟਿੰਗ ਹੋਈ। ਇਹਦੇ ਵਿੱਚ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਹੋਰਾਂ ਨੇ ਜਿਹੜਾ ਸੀਗਾ ਜੀ ਇਹ ਮੁੱਦਾ ਉਠਾਇਆ ਕਿ 5 ਪਿਆਰਿਆਂ ਨੂੰ ਅਵਤਾਰ ਸਿੰਘ ਮੱਕੜ ਹੋਰਾਂ ਦੇ ਵੱਲੋਂ ਜਿਹੜਾ ਮੁਅੱਤਲ ਕੀਤਾ ਗਿਆ ਇਹ ਫੈਸਲਾ ਬਿਲਕੁਲ ਗਲਤ ਹੈ ਤੇ ਇਹ ਮੁਅੱਤਲ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ ਜੀ। ਇਹ ਮਾਮਲਾ ਜਿਹੜਾ ਸੀਗਾ ਵਾਹਵਾ ਭੱਕ ਗਿਆ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ, ਔਰ ਸਾਰਿਆਂ ਨੇ ਫਿਰ ਜਿਹੜਾ ਜੀ ਕਿਉਂਕਿ ਬਹੁਤੇ ਜਿਹੜੇ ਸੀਗੇ ਉਹ ਇਸ ਹੱਕ ਦੇ ਵਿੱਚ ਖੜੇ ਹੋ ਗਏ ਕਿ ਏਦਾਂ ਮੁਅੱਤਲ ਨਹੀਂ ਕੀਤਾ ਜਾ ਸਕਦਾ, ਜਦੋਂ ਕਿ ਜਿਹੜੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਨੇੜੇ ਵਾਲੇ ਨੇ ਉਹ ਇਸ ਗੱਲ ਦਾ ਤਰਕ ਜਿਹੜਾ ਸੀਗਾ ਉਹ ਦਿੰਦੇ ਰਹੇ ਜੀ ਕਿ ਮੁਅੱਤਲ ਜਿਹੜਾ ਕੀਤਾ ਜਾ ਸਕਦਾ ਤੇ ਇਹ ਮੁਅੱਤਲ ਰਹਿਣਾ ਚਾਹੀਦਾ। ਤੋ ਇਹ ਜਿਹੜੇ 5 ਪਿਆਰੇ ਨੇ ਇਹ ਮੁਅੱਤਲ ਰਹਿਣੇ ਚਾਹੀਦੇ ਨੇ। ਇਹ ਵੀ ਪਤਾ ਲੱਗਿਆ ਜੀ ਕਿ ਜਿਹੜੀ ਮੀਟਿੰਗ ਜਦੋਂ ਚੱਲ ਰਹੀ ਸੀ ਤੇ ਪਲ ਪਲ ਜਿਹੜਾ ਸੀਗਾ ਜੀ ਉਹ ਫੋਨ ਕਰ ਕਰਕੇ ਡਾਇਰੈਕਸ਼ਨਾਂ ਜਿਹੜੀਆਂ ਸੀਗੀਆਂ ਉਹ ਲੈਂਦੇ ਰਹੇ ਆਪਣੇ ਆਕਾਵਾਂ ਦੇ ਕੋਲੋਂ ਕਿ ਹੁਣ ਕੀ ਕਹੀਏ ਇਸ ਮਸਲੇ ਦੇ ਉੱਤੇ, ਹੁਣ ਕੀ ਕਹੀਏ। ਆਖਰ ਜਦੋਂ ਮਸਲਾ ਜਿਹੜਾ ਸੀਗਾ ਕਿਸੇ ਪਾਸੇ ਨਾ ਲੱਗਿਆ ਤਾਂ ਮੁੜ ਕੇ ਫੈਸਲਾ ਜਿਹੜਾ ਸੀਗਾ ਜੀ ਇਹ ਕੀਤਾ ਗਿਆ ਕਿ ਜਿਹੜਾ ਇਹਦੇ ਉੱਤੇ ਜਿਹੜਾ ਫੈਸਲਾ ਲੈਣ ਦਾ ਲਾਸਟ ਜਿਹੜਾ ਹੱਕ ਹੈ ਜੀ ਉਹ ਅਵਤਾਰ ਸਿੰਘ ਮੱਕੜ ਨੂੰ ਜਿਹੜਾ ਦੇ ਦਿਓ। ਪਰ ਹਾਲ ਦੀ ਘੜੀ ਅੰਤਰਿਮ ਕਮੇਟੀ ਨੇ ਇਸ ਫੈਸਲੇ ਦੇ ਉੱਤੇ ਮੋਹਰ ਜਿਹੜੀ ਹੈ ਜੀ
ਉਹ ਨਹੀਂ ਲਾਈ। ਜੀ ਜੀ ਔਰ ਉਹਦਾ ਰੀਜ਼ਨ ਇਹ ਹੋ ਗਿਆ ਜੀ ਕਿ ਇਹਨਾਂ ਦੀ ਮੁਅੱਤਲੀ ਅਜੇ ਜਿਹੜੀ ਆ ਉਹ ਨਹੀਂ ਹੈ। ਦੂਜੇ ਪਾਸੇ ਇਹ ਪੰਜ ਸਿੰਘ ਸਾਹਿਬ ਜਿਹੜੇ ਨੇ ਜੀ ਉਹ ਇਸ ਗੱਲ ਦੇ ਵਾਸਤੇ ਵਜਿੱਦ ਨੇ ਕਿ ਜਿਹੜੀ ਅੱਜ ਉਹਨਾਂ ਨੇ ਮੀਟਿੰਗ ਜਿਹੜੀ ਸੱਦੀ ਹੋਈ ਹੈ ਅਕਾਲ ਤਖਤ ਸਾਹਿਬ ਦੇ ਉੱਤੇ, ਜਿੱਥੇ ਕਿ ਤਲਬ ਕੀਤਾ ਨੇ ਜਥੇਦਾਰਾਂ ਨੂੰ, ਉਹ ਆਪਣੀ ਗੱਲ ਦੇ ਉੱਤੇ ਕਾਇਮ ਨੇ ਤੇ ਪਤਾ ਲੱਗੂਗਾ ਅੱਜ ਕਿ ਕੀ ਜਿਹੜਾ ਜੀ ਇਹ ਕਹਾਣੀ ਅੱਗੇ ਕਿਸ ਪਾਸੇ ਵੱਲ ਨੂੰ ਜਾਂਦੀ ਹੈ। ਕੀ ਉਹ ਜਿਹੜਾ ਜੀ ਪੰਜ ਸਿੰਘ ਸਾਹਿਬ ਨੇ ਉੱਥੇ ਪੇਸ਼ ਤਾਂ ਹੋਣਾ ਨੀਗਾ ਤੇ ਉਹਨਾਂ ਦੇ ਪੇਸ਼ ਨਾ ਹੋਣ ਕਰਕੇ ਇਹ ਅੱਗੋਂ ਜਿਹੜਾ ਜੀ ਕਿਹੋ ਜਿਹਾ ਫੈਸਲਾ ਲੈਂਦੇ ਨੇ, ਇਹ ਸਾਰਾ ਕੁਝ ਜਿਹੜਾ ਜੀ ਡਿਪੈਂਡ ਕਰੂਗਾ ਅੱਜ ਵਾਲੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਣ ਵਾਲੀ ਇਸ ਅਹਿਮ ਮੀਟਿੰਗ ਦੇ ਵਿੱਚ। ਜੀ ਜੀ ਅਤੇ ਇਹ ਵੀ ਕਾਫੀ ਜਿਹੜੀਆਂ ਅੰਦਰੋਂ ਕਨਸੋਹਾਂ ਮਿਲ ਰਹੀਆਂ ਵੀ ਬਹੁਤੇ ਜਿਹੜੇ ਐਸਜੀਪੀਸੀ ਦੇ ਮੈਂਬਰ ਆ ਇਸ ਮੁਅੱਤਲੀ ਤੋਂ ਕਾਫੀ ਨਾਰਾਜ਼ ਸੀਗੇ ਤੇ ਉਹਨਾਂ ਨੇ ਨਾਰਾਜ਼ਗੀ ਵੀ ਜ਼ਾਹਰ ਕੀਤੀ, ਤਾਂ ਹੀ ਜਿਹੜਾ ਜੀ ਅਜੇ ਕੁਛ ਇਸ ਦੇ ਉੱਤੇ ਫੈਸਲਾ ਨਹੀਂ ਹੋ ਰਿਹਾ। ਇਹ ਮੈਂ ਦੱਸਿਆ ਜੀ ਜਿਹੜੀ ਅੰਤਰਿਕ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਨਾਰਾਜ਼ਗੀ ਜਿਹੜੀ ਹੈ ਜੀ ਉਹਨਾਂ ਨੇ ਬਿਲਕੁਲ ਓਪਨਲੀ ਜ਼ਾਹਰ ਕੀਤੀ ਹੈ ਜੀ, ਜਿਹਦੇ ਕਰਕੇ ਇਹ ਜਿਹੜੀ ਕਮੇਟੀ ਹੁਣ ਉਹਨਾਂ ਸਾਰੇ ਮੈਂਬਰਾਂ ਦੇ ਖਿਲਾਫ ਕਿਵੇਂ ਫੈਸਲਾ ਲਵੇ ਜੇ ਲੈਂਦੀ ਹੈ ਤੇ ਬਗਾਵਤ ਹੁੰਦੀ ਹੈ ਜੀ। ਜੀ ਜੀ ਅਤੇ ਨਾਲ ਹੀ ਜਥੇਦਾਰਾਂ ਉਹਨਾਂ ਦਾ ਇਹ ਬਿਆਨ ਆਇਆ ਵੀ ਪੰਜ ਪਿਆਰੇ ਆ, ਉਹਨਾਂ ਨੂੰ ਕੋਈ ਹੱਕ ਨਹੀਂ ਵੀ ਉਹ ਜਥੇਦਾਰ ਨੂੰ ਤਲਬ ਕਰ ਸਕਦੇ ਨੇ। ਬਿਲਕੁਲ ਜੀ, ਇਹ ਜਿਹੜਾ ਜੀ ਗੁਰਬਚਨ ਸਿੰਘ ਹੋਰਾਂ ਦਾ ਜਿਹੜਾ ਬਿਆਨ ਆਇਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਪੰਜ ਸਿੰਘ ਸਾਹਿਬਾਨ ਨੂੰ ਜਿਹੜਾ ਅੱਜ ਸਪਸ਼ਟੀਕਰਨ ਦੇਣ ਦੇ ਵਾਸਤੇ ਤਲਬ ਕੀਤਾ ਗਿਆ, ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਪੰਜ ਪਿਆਰਿਆਂ ਨੂੰ ਇਦਾਂ ਦਾ ਗੁਰਮਤਾ ਕਰਨ ਦਾ ਕੋਈ ਹੱਕ ਪ੍ਰਾਪਤ ਨਹੀਂ ਹੈ ਤੇ ਉਹਨਾਂ ਵੱਲੋਂ ਦਿੱਤਾ ਗਿਆ ਜਿਹੜਾ ਗੁਰਮਤਾ ਉਹ ਸਿੱਖ ਸਿਧਾਂਤਾਂ ਦੇ ਅਨੁਸਾਰ ਨਹੀਂ ਹੈ ਜੀ। ਪੰਜ ਪਿਆਰਿਆਂ ਦੇ ਵੱਲੋਂ ਜਿਹੜੀ ਅੱਜ ਇਹ ਮੀਟਿੰਗ ਸੀਗੀ ਜੀ ਉਹ ਕੀਤੀ ਜਾਊਗੀ ਅਕਾਲ ਤਖਤ ਦੇ ਉੱਤੇ, ਉਹਦੇ ਵਿੱਚ ਕੋਈ ਮੇਰਾ ਖਿਆਲ ਚੇਂਜ ਨਹੀਂ ਆਉਣੀ। ਅਕਾਲ ਤਖਤ ਦੇ ਪੰਜ ਪਿਆਰੇ ਜਿਹੜੇ ਨੇ ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ ਤੇ ਭਾਈ ਤਰਲੋਕ ਸਿੰਘ, ਉਹਨਾਂ ਨੇ ਅਕਾਲ ਤਖਤ ਦੇ ਭੋਰੇ ਦੇ ਵਿੱਚ ਮੀਟਿੰਗ ਕਰਕੇ ਗੁਰਮਤਾ ਜਿਹੜਾ ਸੀਗਾ ਉਹ ਜਾਰੀ ਕੀਤਾ ਸੀਗਾ 23 ਅਕਤੂਬਰ ਨੂੰ। ਅੱਜ ਦੇ ਦਿਨ ਜਿਹੜਾ ਜੀ ਉਹ ਤਲਬ ਕੀਤਾ ਸੀਗਾ ਇਹਨੇ ਜਥੇਦਾਰਾਂ ਨੂੰ ਜੀ, ਔਰ ਉਸ ਤੋਂ ਬਾਅਦ ਇਹ ਸਾਰਾ ਵਾਦ ਜਿਹੜਾ ਉਹ ਆਇਆ ਸੀਗਾ। ਹੁਣ ਸਵਾਲ ਇਹ ਆ ਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਇਹਦਾ ਕੋਈ ਇਹ ਡਿਟੇਲ ਦੇ ਵਿੱਚ ਹਵਾਲਾ ਤਾਂ ਨਹੀਂ ਦਿੱਤਾ ਕਿ ਕਿੱਥੇ ਲਿਖਿਆ ਹੋਇਆ ਜੀ ਕਿ ਜਿਹੜੇ ਪੰਜ ਪਿਆਰੇ ਨੇ ਉਹ ਗੁਰਮਤਾ ਨਹੀਂ ਕਰ ਸਕਦੇ, ਤੇ ਇਹ ਕਿੱਥੇ ਲਿਖਿਆ ਹੋਇਆ ਜੀ ਕਿ ਜਦੋਂ ਕਿਸੇ ਮੈਂਬਰ ਨੂੰ ਤੁਸੀਂ ਜਿਹੜਾ ਜੀ ਉਹ ਛੇਕਿਆ ਹੋਇਆ ਜਾਂ ਉਹਦੇ ਖਿਲਾਫ ਜਿਹੜਾ ਜੀ ਉਹ ਜਿਹੜਾ ਉੱਥੋਂ ਆਦੇਸ਼ ਜਾਰੀ ਕੀਤਾ ਹੋਇਆ ਤੇ ਬਾਅਦ ਦੇ ਵਿੱਚ ਉਹਦੇ ਬਿਨਾਂ ਪੇਸ਼ ਹੋਏ ਤੋਂ ਜਿਹੜੀ ਹੈ ਜੀ ਉਹਨੂੰ ਮੁਆਫੀ ਦੇ ਦਿੱਤੀ ਜਾਵੇ, ਜਦੋਂ ਰੌਲਾ ਪੈ ਜਾਵੇ ਤਾਂ ਫਿਰ ਉਹ ਮੁਆਫੀ ਜਿਹੜੀ ਹੈ ਜੀ ਵਾਪਸ ਲੈ ਲਈ ਜਾਵੇ। ਇਹ ਸਾਰਾ ਕੁਝ ਕਿੱਥੇ ਲਿਖਿਆ ਹੋਇਆ, ਕਿਹਦੇ ਆਧਾਰ ਦੇ ਉੱਤੇ ਜਿਹੜੀਆਂ ਪਰੰਪਰਾਵਾਂ ਜਾਂ ਸਿੱਖੀ ਸਿਧਾਂਤ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ, ਇਹ ਕਿਸ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਜੀ, ਇਹਦੀ ਕੋਈ ਉਹਨਾਂ ਨੇ ਡਿਟੇਲ ਨਹੀਂ ਦਿੱਤੀ ਕਿਉਂਕਿ ਅੱਜ ਕੱਲ੍ਹ ਉਹ ਪੱਤਰਕਾਰਾਂ ਦੇ ਸਾਹਮਣੇ ਨਹੀਂ ਆਉਂਦੇ, ਉਹ ਲਿਖਤੀ ਰੂਪ ਦੇ ਵਿੱਚ ਜਿਹੜਾ ਦੀ ਇੱਕ ਭੇਜ ਦਿੰਦੇ ਨੇ ਕਿ ਆਹ ਨਵਾਂ ਜਿਹੜਾ ਦੀ ਉਹ ਬਿਆਨ ਹੈ। ਆਈ ਥਿੰਕ ਰੋਜ਼ ਜਿਹੜੇ ਇਹ ਬਿਆਨ ਦਿੱਤੇ ਜਾ ਰਹੇ ਨੇ ਉਹ ਨਿੱਤਣ ਨਵਾਂ ਭੰਬਲ ਭੂਸਾ ਜਿਹੜਾ ਦੀ ਉਹ ਜ਼ਰੂਰ ਕ੍ਰੀਏਟ ਕਰੀ ਜਾ ਰਹੇ ਨੇ। ਜੀ 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 ਤੇ ਅਗਲੀ ਗੱਲ ਕਰਦੇ ਹਾਂ ਪੰਥਕ ਧਿਰਾਂ ਵੱਲੋਂ ਜਿਹੜਾ ਪੀਪਲ ਕਮਿਸ਼ਨ ਜਿਹੜੇ ਕਾਇਮ ਕਰਨ ਦੀ ਜਿਹੜੀ ਉਹ ਗੱਲ ਆਖੀ ਗਈ ਆ ਜੀ। ਇਹ ਜਿਹੜੇ ਇਹਨਾਂ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ, ਪੰਥਪ੍ਰੀਤ ਸਿੰਘ ਖਾਲਸਾ, ਰਣਜੀਤ ਸਿੰਘ ਢੱਡਰੀਆਂ ਵਾਲਾ, ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ ਤੇ ਜਿਹੜੇ ਦਲੇਰ ਸਿੰਘ, ਇਹਨਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਇਹ ਖੁਲਾਸਾ ਕੀਤਾ ਗਿਆ ਕਿ ਅਸੀਂ ਜਿਹੜੀਆਂ ਪੁਲਿਸ ਦੇ ਵੱਲੋਂ SIT ਬਣਾਈ ਗਈ ਸੀ ਜਾਂ ਜਿਹੜਾ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਿ ਇੱਥੇ ਜਿਹੜਾ ਜੀ ਇਹਦੀ ਜਾਂਚ ਕੀਤੀ ਜਾ ਰਹੀ ਹੈ, ਅਸੀਂ ਉਹਨੂੰ ਮੁੱਢੋਂ ਸੁੱਢੋਂ ਜਿਹੜਾ ਜੀ ਉਹ ਰੱਦ ਕਰਦੇ ਹਾਂ। ਉਹਨਾਂ ਕਿਹਾ ਕਿ ਜਦੋਂ ਇਹ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਕਿ ਇਹ ਗਲਤੀ ਮੁੰਡੇ ਜਿਹੜੇ ਉਹ ਚੱਕੇ ਜਾ ਰਹੇ ਨੇ, ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਵਿਸ਼ਵਾਸ ਨਹੀਂਗਾ ਕਿ ਕਿਵੇਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹ ਪੀਪਲਜ਼ ਕਮਿਸ਼ਨ ਕਦੋਂ ਜਿਹੜਾ ਜੀ ਉਹ ਬਣ ਜਾਊਗਾ, ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ 1-2 ਦਿਨ ਲੱਗਣਗੇ। ਇਹਦੇ ਵਿੱਚ ਸਾਬਕਾ ਰਿਟਾਇਰਡ ਜੱਜ ਜਿਹੜਾ ਜੀ ਕੋਈ ਹੋ ਸਕਦਾ ਹੈ, ਇਹਦੇ ਵਿੱਚ ਸਾਬਕਾ ਸੀਨੀਅਰ ਪੁਲਿਸ ਆਫੀਸਰ ਜਿਹੜਾ ਜੀ ਇਸ ਕਮਿਸ਼ਨ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜਿਹੜੇ ਮੁੰਡੇ ਚੁੱਕੇ ਗਏ ਨੇ ਇਹਦੇ ਬਾਰੇ ਅਹਿਮ ਖੁਲਾਸਾ ਜਿਹੜਾ ਜੀ ਉਹ ਪੰਥਪ੍ਰੀਤ ਸਿੰਘ ਹੋਰਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਹੈ ਕਿ ਜਿਹੜੇ ਪਾਟੇ ਹੋਏ ਪੱਤਰੇ ਮਿਲੇ ਸਨ ਉਹ ਇਕੱਠੇ ਕਰਕੇ ਬੇਅੰਤ ਸਿੰਘ ਨੂੰ ਰੱਖਣ ਦੇ ਵਾਸਤੇ ਹੁਕਮ ਉਹਨਾਂ ਨੇ ਦਿੱਤਾ ਸੀਗਾ, ਔਰ ਇਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ ਗੜਬੜ ਹੋ ਰਹੀ ਹੈ ਉਹਦੇ ਵਿੱਚ ਇਹਨਾਂ ਦੀ ਬੇਅਦਬੀ ਨਾ ਹੋਵੇ। ਉਹਨਾਂ ਕਿਹਾ ਕਿ ਜੇ ਪੁਲਿਸ ਨੇ ਇਹ ਪੱਤਰੇ ਜਿਹੜੇ ਉਹ ਬਰਾਮਦ ਕਰ ਲਏ ਨੇ ਤਾਂ ਇਹਦਾ ਇਹ ਨਹੀਂ ਮਤਲਬ ਹੈ ਕਿ ਇਹਦੀ ਜਿਹੜੀ ਬੇਹੁਰਮਤੀ ਆ ਉਹ ਇਹਨਾਂ ਨੇ ਜਿਹੜੀ ਹੈ ਜੀ ਉਹ ਕੀਤੀ ਆ। ਉਹਨਾਂ ਨੇ ਇਹ ਗੱਲ ਆਖੀ ਹੈ ਜੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹਦੇ ਵਾਸਤੇ ਪੱਤਰੇ ਤਾਂ ਕਰਕੇ ਉਦੋਂ ਲਿਆਂਦੇ ਗਏ ਸਨ ਤਾਂ ਕਿ FIR ਦੇ ਵਾਸਤੇ ਇਹਨਾਂ ਨੂੰ ਵਿਖਾਇਆ ਜਾ ਸਕੇ ਜੀ। ਜੀ ਜੀ ਜੀ
ਤੇ ਅਗਲੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਧਰਨੇ ਤੇ ਮੁਜ਼ਾਹਰੇ ਆ ਉਹਨਾਂ ਦੇ ਵਿੱਚ ਢਿੱਲ ਮੱਠ ਨਜ਼ਰ ਆ ਰਹੀ ਹੈ, ਘਟ ਰਹੇ ਨੇ। ਜੀ ਬਿਲਕੁਲ, ਇਹ ਹੁਣ ਜਿਹੜਾ ਜੀ ਕਾਫੀ ਹੱਦ ਤੱਕ ਤੁਸੀਂ ਕਹ ਲਓ ਕਿ ਕੁਝ ਪੱਕੇ ਜਿਹੜੇ ਧਰਨੇ ਨੇ ਉਹ ਕੁਝ ਰਹਿ ਗਏ ਨੇ। ਜਿਹੜਾ ਹਰੀਕੇ ਹੈੱਡ ਦੇ ਉੱਤੇ ਮਖੂ ਵਾਲੀ ਸਾਈਡ ਦੇ ਉੱਤੇ ਧਰਨਾ ਸੀਗਾ ਉਹ ਵੀ ਕੱਲ ਜਿਹੜਾ ਦੀ ਗੱਲਬਾਤ ਕਰਕੇ ਚੁਕਵਾ ਲਿਆ ਗਿਆ। ਮੁੜ ਕੇ ਹਾਲਾਂਕਿ ਇਹ ਖਬਰਾਂ ਆ ਗਈਆਂ ਕਿ ਫੇਰ ਜਿਹੜਾ ਦੀ ਉਹ ਧਰਨਾ ਲੱਗ ਰਿਹਾ। ਅੱਜ ਜਿਹੜਾ ਅੰਮ੍ਰਿਤਸਰ ਬਾਈਪਾਸ ਦੇ ਉੱਤੇ ਧਰਨਾ ਉਹ ਵੀ ਸ਼ਾਇਦ ਜਿਹੜਾ ਦੀ ਉਹ ਚੁੱਕ ਲਿਆ ਜਾਊਗਾ। ਔਰ ਇਹ ਵੀ ਪਤਾ ਲੱਗਾ ਜੀ ਕਿ ਬਹੁਤੇ ਥਾਵਾਂ ਦੇ ਉੱਤੇ ਜਿਹੜੇ ਸੈਂਟਰ ਤੋਂ ਆਏ ਜਿਹੜੇ ਦਸਤੇ ਨੇ ਜੀ ਉਹਨਾਂ ਨੇ ਫਲੈਗ ਮਾਰਚ ਵਗੈਰਾ ਕੀਤੇ ਨੇ। ਫਗਵਾੜੇ ਦੇ ਵਿੱਚ ਕੱਲ ਕੁਝ ਗੜਬੜ ਜਿਹੜੀ ਹੋਈ ਆ ਜਿੱਥੇ ਦੋ ਫਿਰਕਿਆਂ ਦੇ ਵਿਚਾਲੇ ਟਕਰਾਓ ਦੀਆਂ ਜਿਹੜੀਆਂ ਉਹ ਰਿਪੋਰਟਾਂ ਆਈਆਂ ਨੇ। ਸਿੱਖ ਜਥੇਬੰਦੀਆਂ ਨੇ ਇੱਥੇ ਜਿਹੜਾ ਦੀ ਆਪਣਾ ਧਰਨਾ ਜਿਹੜਾ ਸੀਗਾ ਉਹ ਸਮਾਪਤ ਕਰਨ ਦਾ ਐਲਾਨ ਕੀਤਾ। ਅਸਲ ਦੇ ਵਿੱਚ ਇਹ ਆ ਜੀ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਧੜੇ ਬਣ ਗਏ ਜੀ 2-3। ਜੀ ਜਿਹੜੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੱਖਰੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਪੰਥਪ੍ਰੀਤ ਸਿੰਘ ਹੋਰਾਂ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਕਰਤਾ ਹੈ ਕਿ ਉਹ ਪਹਿਲਾਂ ਇਹ ਸਪਸ਼ਟ ਕਰਨ ਕਿ ਉਹਨਾਂ ਤੋਂ ਇਰਾਦਾ ਕਤਲ ਦਾ ਮੁਕੱਦਮਾ ਜਿਹੜਾ ਜੀ ਉਹ ਕਿਉਂ ਵਾਪਸ ਲਿਆ ਗਿਆ। ਪੰਥਪ੍ਰੀਤ ਸਿੰਘ ਉਹਨਾਂ ਨੇ ਕਿਹਾ ਜੀ ਕਿ 14 ਬੰਦਿਆਂ ਦੇ ਉੱਤੇ ਇਰਾਦਾ ਕਤਲ ਦਾ ਮੁਕੱਦਮਾ ਸੀਗਾ, ਮੇਰੇ ਇਕੱਲੇ ਦੇ ਉੱਤੇ ਨਹੀਂ। ਤੇ ਜਦੋਂ ਪੰਜਾਬ ਦੇ ਲੋਕ ਸੜਕਾਂ ਦੇ ਉੱਤੇ ਏਡੀ ਵੱਡੀ ਗਿਣਤੀ 'ਚ ਨਿਕਲ ਆਏ ਤੇ ਫਿਰ ਸਰਕਾਰ ਦੇ ਕੋਲੇ ਚੋਇਸ ਕੀ ਸੀਗੀ ਇਸ ਪਰਚੇ ਨੂੰ ਜਿਹੜਾ ਸੀਗਾ ਰੱਦ ਕਰਨ ਤੋਂ ਇਲਾਵਾ। ਪੰਥਪ੍ਰੀਤ ਸਿੰਘ ਤੇ ਬਾਕੀ ਸਾਥੀਆਂ ਨੇ ਕਿੱਥੇ ਕਤਲ ਦਾ ਜਿਹੜਾ ਜੀ ਕੋਸ਼ਿਸ਼ ਕੀਤੀ ਸੀ ਕਿਸੇ ਦੀ, ਇਹ ਤਾਂ ਉਹਦੀ ਦਬਾਉਣ ਦੇ ਵਾਸਤੇ ਕੀਤਾ ਗਿਆ ਸੀਗਾ। ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਇਹਦੇ ਵਿੱਚ ਰੋਲ ਹੈ ਜੀ ਕਿਤੇ ਨਾ ਕਿਤੇ ਬੜਾ ਅਜੀਬੋ ਗਰੀਬ ਜਿਹਾ ਜਿਹੜਾ ਉਹ ਜਾਪ ਰਿਹਾ ਜੀ ਕਿ ਕਿਉਂਕਿ ਬਹੁਤੇ ਲੋਕ ਇਹ ਸੋਚਦੇ ਨੇ ਕਿ ਜੇਕਰ ਇਸ ਸਾਰੀ ਮੂਵਮੈਂਟ ਦੀ ਅਗਵਾਈ ਕੁਝ ਇਹ ਪ੍ਰਚਾਰਕ ਜਿਹੜੇ ਉਹ ਕਰ ਰਹੇ ਨੇ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀਗਾ। ਉਹਨਾਂ ਦਾ ਵਿਰੋਧ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ। ਉਹ ਵੱਖਰੀ ਮੀਟਿੰਗ ਲਾ ਕੇ ਵੱਖਰੀ ਪ੍ਰੈਸ ਕਾਨਫਰੰਸ ਲਾ ਕੇ ਉਹ ਕਹਿੰਦੇ ਨੇ ਕਿ ਧਰਨੇ ਜਿਹੜੇ ਆ ਉਹ 3 ਘੰਟੇ ਕਰਨ ਦਾ ਫੈਸਲਾ ਉਹ ਗਲਤ ਸੀਗਾ, ਜਦੋਂ ਕਿ ਪੰਥਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਇਹ ਫੈਸਲਾ ਸੰਗਤ ਤੋਂ ਪੁੱਛ ਕੇ ਜਿਹੜਾ ਦੀ ਉਹ ਸਾਰਾ ਕੀਤਾ ਗਿਆ ਸੀਗਾ, ਉਹਨਾਂ ਕੱਲਿਆਂ ਦਾ ਕੋਈ ਫੈਸਲਾ ਜਿਹੜਾ ਉਹ ਨਹੀਂ ਸੀਗਾ। ਆਈ ਥਿੰਕ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੀ ਸਰਕਾਰੀ ਧਿਰ ਆ ਜੀ ਇਸ ਵੇਲੇ ਉਹ ਬਹੁਤ ਖੁਸ਼ ਹੋਊਗੀ ਇਸ ਸਭ ਕਾਸੇ ਤੋਂ ਕਿ ਜੋ ਉਹ ਚਾਹੁੰਦੇ ਸੀਗੇ ਉਸ ਪਾਸੇ ਵੱਲ ਨੂੰ ਸਾਰੀ ਕਹਾਣੀ ਤੁਰਨੀ ਸ਼ੁਰੂ ਹੋ ਗਈ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਪਾਹ ਪੱਟੀ ਦੇ ਜਿਹੜੇ ਕਿਸਾਨਾਂ ਨੂੰ ਆ ਜਿਹੜਾ ਮੁਆਵਜ਼ੇ ਦੀ ਅਜੇ ਵੀ ਉਡੀਕ। ਬਿਲਕੁਲ ਜੀ, ਇਹ ਜਿਹੜੀ ਕਾਟਨ ਬੈਲਟ ਆ ਜੀ ਇੱਥੇ ਚਿੱਟੇ ਮੱਛਰ ਦੇ ਝੰਬੇ ਕਿਸਾਨ ਜਿਹੜੇ ਨੇ ਉਹ ਮੁਆਵਜ਼ੇ ਦੇ ਚੈੱਕ ਉਡੀਕ ਰਹੇ ਨੇ, ਜਦੋਂ ਕਿ ਅਫਸਰ ਤੇ ਵਿਧਾਇਕ ਜਿਹੜੇ ਨੇ ਉਹ ਵਜ਼ੀਰਾਂ ਦਾ ਰਾਹ ਵੇਖ ਰਹੇ ਨੇ। ਵਜ਼ੀਰ ਪਿੰਡਾਂ 'ਚ ਵੜਦੇ ਨਹੀਂ। VIPs ਦੀ ਝਾਕ ਦੇ ਵਿੱਚ ਸਿਰਫ 20% ਮੁਆਵਜ਼ਾ ਵੰਡਿਆ ਗਿਆ ਕਿਉਂਕਿ ਅਫਸਰਾਂ ਨੂੰ ਇਹ ਹਦਾਇਤਾਂ ਹੁੰਦੀਆਂ ਨੇ ਕਿ ਜਦੋਂ ਚੈੱਕ ਵੰਡਣੇ ਆ ਉਦੋਂ ਜਿਹੜਾ ਜੀ ਉੱਥੇ ਕੋਈ ਨਾ ਕੋਈ ਪੋਲੀਟੀਸ਼ੀਅਨ ਚਾਹੀਦਾ ਤਾਂ ਕਿ ਫੋਟੋਆਂ ਜਿਹੜੀਆਂ ਜੀ ਉਹ ਖਿਚਾ ਸਕੇ। ਪਰ ਇਹ ਹੁਣ ਪਿੰਡਾਂ ਦੇ ਵਿੱਚ ਵੜਦੇ ਨਹੀਂ ਗੇ ਜੀ। ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਨਰਮਾ ਪੱਟੀ ਦੇ ਵਾਸਤੇ 643 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਸੀ, ਜਿਹਦੇ ਚੋਂ 22 ਦਿਨਾਂ ਦੇ ਵਿੱਚ ਸਿਰਫ 125 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਵੰਡੀ ਗਈ ਆ। ਜਿਹੜੇ ਆਫੀਸਰ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਦੀ ਮੁਆਵਜ਼ਾ ਰਾਸ਼ੀ ਤਿਆਰ ਦਾ ਬਹੁਤ ਵੱਡਾ, ਜਿਹਦੇ ਕਰਕੇ ਅਜੇ ਕੁਝ ਹੋਰ ਦਿਨ ਜਿਹੜੇ ਉਹ ਲੱਗਣਗੇ। ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਵਿਗੜੀ ਆ ਉਹਦੇ ਵਾਸਤੇ ਵੀ ਇਹਨੂੰ ਜਿਹੜਾ ਦੀ ਉਹ ਦੋਸ਼ੀ ਕਿਹਾ ਜਾ ਰਿਹਾ। ਪੰਜਾਬ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਸੀਗੀ, ਪਰ ਜਿਵੇਂ ਮੈਂ ਦੱਸਿਆ ਕਿ ਹੁਣ ਵਰਦੇ ਕੋਈ ਨਹੀਂ ਗੇ। ਇਹ ਸਰਕਾਰ ਇਹ ਕਹਿ ਰਹੀ ਹੈ ਕਿ ਚੈੱਕ ਜਿਹੜੇ ਆ ਜੀ ਉਹ ਜਾ ਕੇ ਵੰਡੋ ਤਾਂ ਕਿ ਲੋਕ ਕੁਝ ਸ਼ਾਂਤ ਹੋਣ, ਪਰ ਲੋਕਾਂ ਦੇ ਵੱਲੋਂ ਇਹਨਾਂ ਜਿਹੜੇ ਮੰਤਰੀ ਸ਼ੰਤਰੀ ਨੇ ਉਹਨਾਂ ਦਾ ਕੀਤਾ ਜਾ ਰਿਹਾ ਜ਼ਬਰਦਸਤ ਜਿਹੜਾ ਵਿਰੋਧ ਹੈ ਜੀ ਉਹ ਉਹਨਾਂ ਦਾ ਹੌਸਲਾ ਨਹੀਂ ਬਣਾ ਰਿਹਾ ਕਿ ਉਹ ਵਾਪਸ ਜਿਹੜਾ ਜੀ ਆਪੋ ਆਪਣੇ ਹਲਕਿਆਂ ਦੇ ਵਿੱਚ ਜਾਣ ਤੇ ਕਿਸਾਨਾਂ ਨੂੰ ਚੈੱਕ ਵੰਡਣ। ਔਰ ਇਹ ਕਿਸਾਨ ਜਿਹੜੇ ਨੇ ਇਸ ਮੁਆਵਜ਼ੇ ਦੀ ਰਾਸ਼ੀ ਦੀ ਜਿਹੜੀ ਆ ਉਹ ਉਡੀਕ ਇਸ ਵੇਲੇ ਕਰ ਰਹੇ ਨੇ। ਕਦੋਂ ਮਿਲੂਗੀ ਇਹ ਨਹੀਂ ਪਤਾ ਜੀ। ਤੇ ਕਿਸਾਨਾਂ ਨੇ ਕਹਿੰਦੇ ਆ ਜੀ ਆਪਣੇ ਸੰਘਰਸ਼ ਦਾ ਅਗਲਾ ਪੜਾਅ ਵੀ ਜਿਹੜਾ ਸ਼ੁਰੂ ਕਰਨਾ ਹੈ, ਮੰਤਰੀਆਂ ਨੂੰ ਘੇਰਨਾ ਹੈ ਜੀ। ਉਹਨਾਂ ਨੇ ਐਲਾਨ ਜਿਹੜਾ ਜੀ ਕੀਤਾ, ਇਹਦੇ ਵਾਸਤੇ ਇਹ ਵੀ ਪਤਾ ਲੱਗਾ ਕਿ ਇੱਕ ਜਿਹੜਾ ਉਹਨਾਂ ਦਾ ਔਰਤ ਵਿੰਗ ਆ ਉਹਨਾਂ ਨੂੰ ਵੀ ਸਰਗਰਮ ਜਿਹੜਾ ਜੀ ਕੀਤਾ ਗਿਆ, ਕਿਉਂਕਿ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਇੱਕ ਜਗ੍ਹਾ ਤੇ ਧਰਨੇ ਦੇ ਉੱਤੇ ਜਿਵੇਂ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਗੀਰ ਕੌਰ ਹੋਰੀ ਜਿਹੜਾ ਜੀ ਉਹ ਵਿਰੋਧ ਦੇ ਬਾਵਜੂਦ ਉੱਥੋਂ ਚਲੇ ਗਏ ਨਿਕਲ ਕੇ। ਸ਼ਾਇਦ ਔਰਤਾਂ ਦਾ ਜਿਹੜਾ ਜੀ ਇੱਕ ਵਿੰਗ ਆ ਉਹ ਇਸੇ ਕਰਕੇ ਖੜਾ ਕੀਤਾ ਜਾ ਰਿਹਾ ਕਿ ਜਿਹੜੇ ਇੱਥੇ ਮੰਤਰੀ ਸੰਤਰੀ ਨੇ ਜੀ ਕੁਝ ਉਹਨਾਂ ਨੂੰ ਵੀ ਘੇਰਨ ਦਾ ਜਿਹੜਾ ਜੀ ਉਹ ਪ੍ਰੋਗਰਾਮ ਬਣ ਸਕੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਸੰਬੰਧੀ ਕਿਸਾਨ ਜਿਹੜੇ ਨੇ ਉਹ ਇਕੱਠੇ ਹੋ ਕੇ ਕਾਫੀ ਹੋਮਵਰਕ ਜਿਹੜਾ ਜੀ ਉਹ ਕਰ ਰਹੇ ਨੇ ਜੀ। ਜੀ ਜੀ ਜੀ
ਤੇ ਅਗਲੀ ਗੱਲ ਕਰਦੇ ਸੁਖਬੀਰ ਬਾਦਲ ਉਹਨਾਂ ਨੇ ਵਹਿਬਲ ਕਲਾਂ ਦੇ ਜਿਹੜੇ ਭੋਗ ਦੇ ਉੱਤੇ ਹੀ ਬਰਾਬਰ ਦੇ ਉੱਤੇ ਜਿਹੜੇ ਅਕਾਲੀਆਂ ਨੂੰ ਕਿਹਾ ਵੀ ਤੁਸੀਂ ਵੀ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਜਿਹੜੇ ਪ੍ਰੋਗਰਾਮ ਕਰੋ ਤਾਂ ਜੋ ਉੱਥੇ ਇਕੱਠ ਨਾ ਹੋ ਸਕੇ। ਆਪਣੇ ਪਿੰਡ ਦੇ ਵਿੱਚ ਵਾਹਵਾ ਦਿਨਾਂ ਤੋਂ ਬਾਅਦ ਜਿਹੜਾ ਜੀ ਉਹ ਪਰਤੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਆਗੂਆਂ ਦੀ ਮੀਟਿੰਗ ਜਿਹੜੀ ਸੀ ਆਪਣੇ ਪਿੰਡ ਦੇ ਵਿੱਚ ਰੱਖੀ ਔਰ ਇਹਦੇ ਵਿੱਚ ਜਿਹੜੇ ਅਕਾਲੀ ਆਗੂ ਸੀ ਉਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਵਾਸਤੇ ਪ੍ਰੋਗਰਾਮ ਜਿਹੜਾ ਜੀ ਦਿੱਤਾ ਗਿਆ। ਇਹ ਕਿਹਾ ਗਿਆ ਕਿ ਲੋਕਾਂ ਦੇ ਵਿੱਚ ਜਾਣ, ਲੋਕਾਂ ਦੇ ਵਿੱਚ ਵਿਚਰਨ ਤੇ ਉਹਨਾਂ ਨੂੰ ਆਪਣੇ ਨਾਲ ਕਰਨ। ਜਿਹੜੀ ਪਿਛਲੀ ਮੀਟਿੰਗ ਲਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ, ਉਹਦੇ ਵਿੱਚ ਸਰਸੇ ਵਾਲੇ ਦੀ ਜਿਹੜੀ ਚਿੱਠੀ ਸੀ ਉਹਦੀਆਂ ਫੋਟੋ ਕਾਪੀ ਕਰਾ ਕੇ ਵੰਡੀਆਂ ਗਈਆਂ ਸੀਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕਿ ਪਿੰਡਾਂ ਦੇ ਵਿੱਚ ਜਾਓ ਤੇ ਪ੍ਰਚਾਰੋ ਕਿ ਇਹਨੂੰ ਜਿਹੜੀ ਮਾਫੀ ਦਿੱਤੀ ਗਈ ਹੈ ਉਹ ਬਿਲਕੁਲ ਸਹੀ ਹੈ। ਉਸ ਤੋਂ ਬਾਅਦ ਸਮਾਂ ਬਦਲਿਆ, ਹਾਲਾਤ ਬਦਲੇ, ਉਹ ਮਾਫੀ ਜਿਹੜੀ ਸੀ ਉਹ ਵਾਪਸ ਲੈ ਲਈ ਗਈ। ਇਸ ਵਾਰੀ ਜਿਹੜੀ ਮੀਟਿੰਗ ਲਾਈ ਗਈ ਉਹਦੇ ਵਿੱਚ ਕਿਉਂਕਿ ਪਹਿਲਾਂ ਇਹ ਜਿਹੜਾ ਸੀਗਾ ਜੀ ਭੋਗ ਪਾਏ ਜਾਣੇ ਸਨ, ਅੱਗੇ ਜਾ ਕੇ 26 ਅਕਤੂਬਰ ਦਾ ਪ੍ਰੋਗਰਾਮ ਦਿੱਤਾ ਗਿਆ ਸੀਗਾ, ਪਰ ਹੁਣ ਇਹਨੂੰ ਬਦਲ ਦਿੱਤਾ ਗਿਆ ਜੀ। ਬਦਲ ਕੇ ਅੱਜ ਜਿਹੜੇ ਨੇ ਜੀ ਇਹ ਅਖੰਡ ਪਾਠ ਰਖਾਉਣ ਦੇ ਹੁਕਮ ਜਿਹੜੇ ਚਾਹ ਰਹੇ ਨੇ ਉਹਨਾਂ ਨੇ, ਔਰ ਇਹ ਕਿਹਾ ਜੀ ਕਿ 25 ਤਰੀਕ ਨੂੰ ਬਰਾਬਰ ਦੇ ਉੱਤੇ ਜਦੋਂ ਬਹਿਬਲ ਕਲਾਂ ਦੇ ਵਿੱਚ ਜਿਹੜਾ ਭੋਗ ਪਾਇਆ ਜਿੱਥੇ 2 ਨੌਜਵਾਨ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਸਨ, ਉਹਦੇ ਬਰਾਬਰ ਦੇ ਉੱਤੇ ਜਿਹੜੇ ਆ ਜੀ ਇਹ ਭੋਗ ਪਾਏ ਜਾਣ ਤਾਂ ਕਿ ਇੱਕ ਤਾਂ ਬਹੁਤੇ ਲੋਕ ਜਿਹੜੇ ਨੇ ਉਹ ਬਹਿਬਲ ਕਲਾਂ ਵੱਲ ਨੂੰ ਨਾ ਜਾਣ, ਉਹ ਇਹਨਾਂ ਅਖੰਡ ਪਾਠ ਦੇ ਭੋਗ ਦੇ ਵਿੱਚ ਜਿਹੜਾ ਜੀ ਉਹ ਉਲਝੇ ਰਹਿਣ ਤੇ ਉੱਥੇ ਬਹੁਤਾ ਵੱਡਾ ਜਿਹੜਾ ਜੀ ਉਹ ਇਕੱਠ ਨਾ ਹੋ ਸਕੇ। ਹੁਣ ਜਿਹੜੇ ਜੀ ਹੌਸਲਾ ਸੁੱਟੀ ਬੈਠੇ ਅਕਾਲੀ ਆਗੂ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹ ਪਿਛਲੀ ਚਿੱਠੀ ਵਾਂਗੂ ਇਹਨੂੰ ਸਕਦੇ ਨੇ ਜਾਂ ਨਹੀਂ, ਇਹ ਅਖੰਡ ਪਾਠ ਦੇ ਜਿਹੜੇ ਭੋਗ ਨੇ ਉਹਨਾਂ ਦੇ ਉੱਤੇ ਕਿਹੋ ਜਿਹਾ ਹੁੰਗਾਰਾ ਜਿਹੜਾ ਲੋਕਾਂ ਦਾ ਮਿਲਦਾ ਹੈ, ਇਹਦੇ ਵਾਸਤੇ 25 ਤਰੀਕ ਦੀ ਉਡੀਕ ਜਿਹੜੀ ਆ ਜੀ ਉਹ ਕਰਨੀ ਪਊਗੀ। ਪਰ ਕੁਝ ਲੋਕ ਇਹ ਸਮਝਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਮੱਲਿਆ ਗਿਆ ਜਿਹੜਾ ਪੈਂਤ ਦਾ, ਇਹ ਕਿਤੇ ਨਾ ਕਿਤੇ ਪੰਥਕ ਧਿਰਾਂ ਦੇ ਵਿੱਚ ਉਹਨਾਂ ਦੀ ਤਕਰੀਬਨ ਮੰਨਫੀ ਹੋ ਚੁੱਕੀ ਜਿਹੜੀ ਉਹਨਾਂ ਦੀ ਪਰਸਨੈਲਿਟੀ ਹੈ ਜੀ, ਉਹਦੇ ਵਿੱਚ ਹੋਰ ਜਿਹੜਾ ਜੀ ਉਹ ਵੱਡਾ ਰੋਲ ਨਿਭਾਊਗਾ। ਸਰਕਾਰ ਜਾਂ ਇਹ ਕਹਿ ਲਓ ਤੁਸੀਂ ਕਿ ਸੁਖਬੀਰ ਸਿੰਘ ਬਾਦਲ ਹੋਰੀ ਅਜੇ ਵੀ ਟਕਰਾਓ ਦੀ ਸਥਿਤੀ ਦੇ ਵਿੱਚ ਨੇ ਤੇ ਉਹ ਲੋਕਾਂ ਦਾ ਜਿਹੜਾ ਰੋਹ ਹੈ, ਲੋਕਾਂ ਦਾ ਜਿਹੜਾ ਰੋਸ ਹੈ, ਸ਼ਾਇਦ ਉਹਨੂੰ ਇਸੇ ਧੱਕੜ ਤਰੀਕੇ ਦੇ ਨਾਲ ਜਿਹੜਾ ਜੀ ਉਹਦਾ ਟਾਕਰਾ ਕਰਨਾ ਚਾਹੁੰਦੇ ਨੇ। ਸੋ 25 ਤਰੀਕ ਨੂੰ ਜਿਹੜਾ ਇਕੱਠ ਹੈ ਜੀ ਉਹ ਕਾਫੀ ਕੁਝ ਜਿਹੜਾ ਜੀ ਉਹ ਤੈਅ ਕਰੂਗਾ ਜੀ। ਜੀ 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 ਤੇ ਅਗਲੀ ਜਿਹੜੀ ਗੱਲ ਕਰਦੇ 2 ਭਰਾਵਾਂ ਨੂੰ ਜਿਨ੍ਹਾਂ ਨੂੰ ਪੰਜਗਰਾਈ ਤੋਂ ਜਿਹੜਾ ਜੀ ਫੜਿਆ ਗਿਆ ਆ, ਉੱਥੋਂ ਦੀਆਂ ਪੰਚਾਇਤਾਂ ਨੇ ਸਹੁੰ ਖਾ ਕੇ ਆਖਿਆ ਵੀ ਮੁੰਡੇ ਨਿਰਦੋਸ਼ ਆ। ਇਹੀ ਜਿਹੜਾ ਜੀ ਪਹਿਲੋਂ ਕਹਿੰਦੇ ਸੀ ਵੀ ਪੁਲਿਸ ਵਾਲੇ ਵੀ ਤੇ ਮੁੱਖ ਮੰਤਰੀ ਵੀ ਪੰਚਾਇਤਾਂ ਨੇ ਹੀ ਦੱਸਿਆ ਵੀ ਇਹਨਾਂ ਨੇ ਕੀਤਾ। ਬਿਲਕੁਲ ਜੀ, ਇਸ ਮਾਮਲੇ ਦੇ ਵਿੱਚ ਜਿਹੜੇ ਫੜੇ ਗਏ 2 ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਆ ਜੀ, ਪਿੰਡ ਪੰਜਗਰਾਈ ਖੁਰਦ ਦੇ ਵਿੱਚ ਇਹ ਜਿਹੜਾ ਸਿੱਖ ਜਥੇਬੰਦੀਆਂ ਦਾ ਇਕੱਠ ਹੋਇਆ ਜੀ, ਇਹਦੇ ਵਿੱਚ ਇਹ ਜਿਹੜੀਆਂ ਪੰਚਾਇਤਾਂ ਨੇ, ਪੰਚਾਇਤ ਮੈਂਬਰਾਂ ਨੇ ਸਹੁੰ ਜਿਹੜੀ ਆ ਜੀ ਉਹ ਖਾ ਕੇ ਇਹ ਗੱਲ ਆਖੀ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਇਹ ਦੋਨੋਂ ਭਰਾ ਜਿਹੜੇ ਨੇ ਕਿਸੇ ਵੀ ਹਾਲਤ ਦੇ ਵਿੱਚ ਦੋਸ਼ੀ ਨਹੀਂ ਠਹਿਰਾਏ ਜਾ ਸਕਦੇ। ਇਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਦੁਆਰੇ ਦੇ ਵਿੱਚ ਸਹੁੰ ਖਾ ਕੇ ਕਿ ਪੁਲਿਸ ਨੇ ਉਹਨਾਂ ਨੂੰ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਨਾਲ ਮਿਲਾਇਆ ਤੱਕ ਨਹੀਂ। ਔਰ ਪੁਲਿਸ ਜਿਹੜੀ ਹੈ ਜੀ ਇਹ ਦਾਅਵਾ ਕਰਦੀ ਰਹੀ ਹੈ ਕਿ ਪੰਚਾਇਤਾਂ ਨੇ ਵੀ ਜਿਹੜਾ ਜੀ ਪੁਲਿਸ ਨੂੰ ਔਰ ਪੰਚਾਇਤਾਂ ਦੇ ਸਾਹਮਣੇ ਇਹਨਾਂ ਨੇ ਆਪਣਾ ਜਿਹੜਾ ਜੀ ਉਹ ਗੁਨਾਹ ਕਬੂਲ ਕੀਤਾ। ਇਹਨਾਂ ਪੰਚਾਇਤ ਮੈਂਬਰਾਂ ਦਾ ਜਿਹੜਾ ਜੀ ਉਹ ਕਹਿਣਾ ਸੀਗਾ ਕਿ ਉਹਨਾਂ ਦਾ ਨਾਮ ਜਿਹੜਾ ਜੀ ਉਂਝ ਹੀ ਝੂਠ ਬੋਲ ਕੇ ਮੁੱਖ ਮੰਤਰੀ ਨੇ ਜਿਹੜਾ ਜੀ ਵਰਤਿਆ, ਕਿਉਂਕਿ ਮੁੱਖ ਮੰਤਰੀ ਹੋਰਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੇ ਵੀ ਇਹ ਗੱਲ ਜਿਹੜੀ ਐਕਸੈਪਟ ਕਰ ਲਈ ਹੈ ਕਿ ਇਹ ਦੋਨੋਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਵਾਸਤੇ ਦੋਸ਼ੀ ਨੇ ਜੀ। ਔਰ ਇਹਨਾਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਹੁਣ ਜਦੋਂ ਜਿਨ੍ਹਾਂ ਨੇ ਪੈਸੇ ਭੇਜੇ ਆ ਉਹਨਾਂ ਨੇ ਵੀ ਸਾਰੀ ਗੱਲ ਸਪਸ਼ਟ ਕਰ ਦਿੱਤੀ ਆ ਕਿ ਇਹ ਤਾਂ ਉਹਨਾਂ ਨੇ ਜਿਹੜੇ ਭੇਜਣ ਦਾ ਜਿਹੜਾ ਕਾਰਨ ਸੀਗਾ ਜੀ ਉਹ ਉਹਨਾਂ ਦੇ ਇਲਾਜ ਦੇ ਵਾਸਤੇ ਸੀਗਾ, ਤਾਂ ਕਿ ਉਹਨਾਂ ਨੂੰ ਜਿਹੜੇ ਜੀ ਇਦਾਂ ਦੀ ਬੇਅਦਬੀ ਦੇ ਵਾਸਤੇ। ਔਰ ਇਹ ਵੀ ਪਤਾ ਲੱਗਿਆ ਜੀ ਕਿ ਜਿਹੜੀਆਂ ਇਹ ਆਪਣੀਆਂ ਜਿਹੜੀਆਂ ਪੰਚਾਇਤਾਂ ਨੇ ਜੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਦੋਨੋਂ ਜਿਹੜੇ ਭਰਾ ਸੀਗੇ ਇਹ ਤਾਂ ਹਮੇਸ਼ਾ ਜਿਹੜੀਆਂ ਸਰਗਰਮੀਆਂ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਨੇ, ਗੁਰਸਿੱਖ ਨੇ, ਮਿਹਨਤਕਸ਼ ਇਹ ਵਿਅਕਤੀ ਨੇ ਜੀ। ਇਹੋ ਜਿਹੇ ਦੇ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਕਿ ਉਹਨਾਂ ਦਾ ਹੱਥ ਹੋ ਸਕਦਾ ਜੀ। ਤੇ ਕਿਤੇ ਕਿਤੇ ਇਦਾਂ ਨਹੀਂ ਲੱਗ ਰਿਹਾ ਵੀ ਜਿਹੜੇ ਪ੍ਰਕਾਸ਼ ਬਾਦਲ ਜਾਂ ਬਾਦਲ ਜੁੰਡਲੀ ਵੱਲੋਂ ਜੋ ਵੀ ਕੀਤਾ ਜਾ ਰਿਹਾ ਉਹ ਸਾਰਾ ਕੁਝ ਉਹਨਾਂ ਤੇ ਹੁਣ ਪੁੱਠਾ ਹੀ ਪੈ ਰਿਹਾ? ਨਹੀਂ, ਉਹ ਤਾਂ ਪੈ ਹੀ ਰਿਹਾ ਜੀ। ਜਿਹੜੀ ਵੀ ਉਹ ਜੋ ਕੁਝ ਵੀ ਕਰ ਰਹੇ ਨੇ, ਉਹ ਤੁਸੀਂ ਚਾਹੇ ਸੌਦੇ ਵਾਲੇ ਨੂੰ ਮਾਫੀ ਦੇਣ ਵਾਲਾ ਮਾਮਲਾ ਹੋਵੇ
ਕਿ ਜਿਹੜਾ ਜ਼ਿਮੀਂਦਾਰਾਂ ਦਾ ਰੋਹ ਆ ਉਹਨੂੰ ਘਟਾਇਆ ਜਾ ਸਕੇ, ਉਹ ਉਲਟ ਪੈ ਗਿਆ। ਮੁੜ ਕੇ ਜਿਹੜੀਆਂ ਸੀਗੀਆਂ ਜਿਹੜੇ ਬਰਗਾੜੀ ਦੇ ਵਿੱਚ ਜਿਵੇਂ ਡਰਾਉਣ ਦੇ ਵਾਸਤੇ ਗੋਲੀ ਚਲਾਈ ਗਈ, ਉਹ ਪੁੱਠੀ ਪੈ ਗਈ। ਜਿਹੜਾ ਮਾਫੀ ਬਦਲਣ ਵਾਲੀ ਗੱਲ ਸੀ ਉਹ ਪੁੱਠੀ ਪੈ ਗਈ। 5 ਪਿਆਰੇ ਜਿਹੜੇ ਸੀ ਉਹਨੂੰ ਮੁਅੱਤਲ ਕਰਨ ਵਾਲੀ ਉਹ ਗੱਲ ਪੁੱਠੀ ਪੈ ਗਈ। ਹਰ ਗੱਲ ਜਿਹੜੀ ਹੈ ਜੀ ਉਹਨਾਂ ਦੀ ਪੁੱਠੀ ਪੈ ਰਹੀ ਹੈ। ਇਹੋ ਦੇ ਵਾਸਤੇ ਹੀ ਜਿਹੜੇ ਸਿਆਣੇ ਨੇ ਉਹਨਾਂ ਨੇ ਕਹਾਵਤਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਨਾ ਵੀ ਜਦੋਂ ਮਾੜਾ ਸਮਾਂ ਆਉਂਦਾ ਫਿਰ ਊਠ ਤੇ ਬੇਟੇ ਨੂੰ ਕੁੱਤਾ ਵੱਢ ਜਾਂਦਾ ਜੀ। ਅਤੇ ਇਹੋ ਜਿਹੇ ਮੌਕਿਆਂ ਨੂੰ ਦੇਖਦੇ ਹੋਏ ਯੂਜਲੀ ਇਹ ਦੇਖਿਆ ਜਾਂਦਾ ਹੈ ਜ਼ਿਆਦਾਤਰ ਵੀ ਜਿਹੜੇ ਆਪੋਜੀਸ਼ਨ ਆ ਉਹ ਉਹਨਾਂ ਦੀ ਬਿਆਨਬਾਜ਼ੀ ਵੀ ਤੇਜ਼ ਹੁੰਦੀ ਆ ਵੀ ਅਸਤੀਫੇ ਦੇਣ, ਸਾਰਾ ਕੁਝ ਹੋਵੇ, ਪਰ ਅਜੇ ਕਿਤੇ ਨਾ ਕਿਤੇ ਜਿਹੜੀਆਂ ਆਪੋਜੀਸ਼ਨ ਆ ਉਹ ਸਾਰੇ ਪਾਸੇ ਉਹ ਸ਼ਾਂਤ ਹੀ ਆ, ਬਹੁਤ ਘੱਟ ਬੋਲ ਰਹੇ ਨੇ। ਨਹੀਂ ਚੱਲ ਤਾਂ ਰਿਹਾ ਜੀ, ਬਿਲਕੁਲ ਸ਼ਾਂਤ ਨਹੀਂ ਹੈਗੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਰੀ ਨੇ ਜਾਂ ਜਿਹੜੇ ਇੱਥੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਵੀ ਕਿਹਾ ਕੇਸ ਦਰਜ ਕਰਨ ਦੀ ਉਹਨਾਂ ਨੇ ਵਿਰੋਧਤਾ ਕੀਤੀ ਹੈ ਜੀ ਕਿ ਇਹ ਕਾਰਵਾਈ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਤੁੱਲ ਹੈ। ਆਮ ਆਦਮੀ ਪਾਰਟੀ ਨੇ, ਮੈਂ ਤੁਹਾਨੂੰ ਸਟਾਰਟਿੰਗ ਦੱਸਿਆ ਜੀ ਕਿ ਉਹਨਾਂ ਨੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਸਹੀ ਸਥਿਤੀ ਜਿਹੜੀ ਇੱਥੋਂ ਦੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਹਾਂ, ਜਿਹੜੇ ਸਿਮਰਜੀਤ ਸਿੰਘ ਮਾਨ ਹੁਰੀ ਨੇ ਉਹ ਰਾਸ਼ਟਰਪਤੀ ਰਾਜ ਦੀ ਮੰਗ ਦਾ ਵਿਰੋਧ ਕਰ ਰਹੇ ਨੇ। ਉਹ ਕਹਿੰਦੇ ਕਿ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਨਹੀਂ ਲੱਗਣਾ ਚਾਹੀਦਾ ਪੰਜਾਬ ਦੇ ਵਿੱਚ। ਵਿਰੋਧੀ ਤਰ੍ਹਾਂ ਸਰਗਰਮ ਤਾਂ ਹੈਗੀਆਂ ਨੇ, ਪਰ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹ ਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਿਆਸੀ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਵਿਸ਼ਵਾਸ ਕਰਨ ਦੇ ਵਾਸਤੇ ਤਿਆਰ ਨਹੀਂ ਗਏ। ਉਹ ਜੇ ਇਸ ਵੇਲੇ ਕਿਸੇ ਬੰਦੇ ਦੀ ਗੱਲ ਸੁਣ ਰਹੇ ਨੇ ਤਾਂ ਉਹ ਪੰਥਕ ਧਿਰਾਂ ਨੇ ਜੀ ਜਿਨ੍ਹਾਂ ਦੀ ਸੁਣ ਰਹੇ ਨੇ, ਉਹ ਸਿਰਫ ਉਹ ਵੀ ਪ੍ਰਚਾਰਕਾਂ ਵਾਲੀ ਜਿਹੜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਕੇਂਦਰੀ ਮੰਤਰੀ ਜਿਹੜੇ ਵੀਕੇ ਸਿੰਘ ਉਹਨਾਂ ਨੇ ਜਿਹੜਾ ਦਲਿਤ ਕਤਲकांड ਆ ਉਸ ਨੂੰ ਕੁੱਤੇ ਦੇ ਉੱਤੇ ਇੱਟ ਮਾਰਨ ਵਾਲੀ ਜਿਹੜੀ ਆ ਉਸ ਦੇ ਨਾਲ ਹੀ ਤੁਲਨਾ ਕਰ ਛੱਡੀ। ਤੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਸੀਗਾ ਜੀ ਜਿਹੜਾ ਬੱਚੇ ਜਿਹੜੇ 2 ਬੱਲਭਗੜ੍ਹ ਦੇ ਵਿੱਚ ਮਾਰੇ ਗਏ ਸਨ, ਜਿਉਂਦੇ ਸਾੜ ਦਿੱਤੇ ਗਏ ਸਨ, ਉਸ ਮਸਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਹੋ ਸਕਦੀ ਹੈ, ਹਰ ਗੱਲ ਦੇ ਵਾਸਤੇ ਕੇਂਦਰ ਦੀ ਸਰਕਾਰ ਦੋਸ਼ੀ ਨਹੀਂ। ਉਹਨਾਂ ਨੇ ਇਹ ਕਿਹਾ ਕਿ ਜੇ ਕੋਈ ਕੁੱਤੇ ਨੂੰ ਵੀ ਇੱਟ ਮਾਰਦਾ ਤੇ ਲੋਕੀ ਕਹਿੰਦੇ ਕੇਂਦਰ ਦੀ ਸਰਕਾਰ ਦਾ ਹੱਥ ਹੈ। ਇਹ ਬਿਆਨ ਦੇ ਕੇ ਜਿਹੜਾ ਜੀ ਉਹ ਫਸ ਗਏ। ਬਾਅਦ ਦੇ ਵਿੱਚ ਹੋਰ ਉਹ ਤਾਂ ਫਸ ਗਏ ਕਿ ਉਹਨਾਂ ਨੇ ਇਹ ਗੱਲ ਜਿਹੜੀ ਸੀ ਆਖ ਦਿੱਤੀ ਕਿ ਜਿਹੜੇ ਮੀਡੀਆ ਵਾਲੇ ਨੇ ਖਬਰ ਚਲਾਈ ਆ ਉਹਨੂੰ ਮੀਡੀਆ ਤੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਗਲਖਾਨੇ 'ਚ ਦਾਖਲ ਹੋ ਜਾਣਾ ਚਾਹੀਦਾ। ਜੀ ਬਿਲਕੁਲ ਜੀ, ਹੰਕਾਰ ਜਿਹੜਾ ਜੀ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਤੇ ਕਹਿੰਦੇ ਜੀ ਦਾਦਰੀਆਂ ਵਰਗੀ ਜਿਹੜੀਆਂ ਮਾਮੂਲੀ ਘਟਨਾ ਜਿਹੜੀ ਉਹਨਾਂ ਨੇ ਆਖੀ ਹੈ, ਜਿਹੜੇ ਭਗਵਤ ਤੋਂ ਹੋਰ ਤਾਂ ਵੈਸੇ ਕੋਈ ਉਮੀਦ ਵੀ ਨਹੀਂ ਸੀ, ਤੇ ਉਹ ਕਹਿੰਦੇ ਵੀ ਇਸ ਦੇ ਬਾਵਜੂਦ ਦੇਸ਼ ਇਕਮੁੱਠ ਹੈਗਾ। ਪਹਿਲੀ ਤਾਂ ਗੱਲ ਹੈ ਜੀ ਕਿ ਜਿਹੜਾ ਦੂਰਦਰਸ਼ਨ ਹੈ ਉਹ ਇੱਥੇ ਭਾਗਵਤ ਦਾ ਜਿਹੜਾ ਸਮਾਗਮ ਜਿਹੜਾ ਉਹ ਦੁਸਹਿਰੇ ਦੇ ਮੌਕੇ ਦੇ ਉੱਤੇ ਕਰਦਾ, ਉਹਦਾ ਲਾਈਵ ਟੈਲੀਕਾਸਟ ਕਰ ਰਿਹਾ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ ਕਿ ਉਹ ਕਿਉਂ ਕੀਤਾ ਜਾ ਰਿਹਾ। ਉਹਦੇ ਕੋਲੇ ਕਿਹੜਾ ਅਹੁਦਾ ਜਿਹਦੇ ਤਹਿਤ ਉਹਨੂੰ ਇਹ ਜਿਹੜਾ ਭਾਸ਼ਣ ਉਹਦਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ। ਉਹ ਦਾਦਰੀ ਵਾਲੀ ਘਟਨਾ ਨੂੰ ਉਹਨੇ ਮਾਮੂਲੀ ਉਹਨੇ ਕਿਹਾ, ਇਹ ਗੱਲ ਕਹੀ ਹੈ ਜੀ ਕਿ ਦਾਦਰੀ ਵਰਗੀਆਂ ਮਾਮੂਲੀ ਘਟਨਾਵਾਂ ਦੇ ਬਾਵਜੂਦ ਮੁਲਕ ਦੇ ਵਿੱਚ ਜਿਹੜਾ ਜੀ ਮਾਹੌਲ ਬਹੁਤ ਵਧੀਆ ਤੇ ਨਰਿੰਦਰ ਮੋਦੀ ਉਹਨਾਂ ਨੇ ਸਿਫਤਾਂ ਦੇ ਜਿਹੜੇ ਆ ਜੀ ਉਹ ਪੁਲ ਬੰਨੇ ਨੇ। ਇਹੋ ਹੀ ਉਮੀਦ ਸੀਗੀ ਜੀ। ਹੋ ਸਕਦਾ ਉਹਨਾਂ ਦੇ ਵਾਸਤੇ ਦਾਦਰੀ ਵਾਲੀ ਜਿਹੜੀ ਘਟਨਾ ਦੀ ਉਹ ਮਾੜੀ ਮੋਟੀ ਘਟਨਾ ਹੋਵੇ, ਕਿਉਂਕਿ ਇਹਨਾਂ ਦੇ ਵਾਸਤੇ 2002 ਦੇ ਦੰਗੇ ਵੀ ਕੁਝ ਛੁੱਟ-ਪੁੱਟ ਘਟਨਾਵਾਂ ਨੇ ਤੇ 1984 ਦੇ ਵਿੱਚ ਜਿਹੜਾ ਹੋਇਆ ਜੀ ਉਹ ਵੀ ਇਦਾਂ ਦੀਆਂ ਹੀ ਗੱਲਾਂ ਨੇ। ਉਹਦੇ ਵਾਸਤੇ ਤੁਸੀਂ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੀ ਕਿਤਾਬ ਪੜ੍ਹ ਲਓ ਜੀ, ਉਹ ਕੀ ਕਹਿੰਦੇ ਨੇ ਸਾਕਾ ਨੀਲਾ ਤਾਰਾ ਦੇ ਬਾਰੇ ਦੇ ਵਿੱਚ ਤੇ ਬਾਕੀ ਥਾਵਾਂ ਦੇ ਬਾਰੇ ਦੇ ਵਿੱਚ। ਹਾਂ, ਸ਼ਿਵ ਸੈਨਾ ਦੇ ਬਾਰੇ ਦੇ ਵਿੱਚ ਉਹਨੇ ਕੁਝ ਨਹੀਂ ਬੋਲਿਆ ਜੀ ਬਿਲਕੁਲ। ਅਤੇ ਤੁਹਾਨੂੰ ਲੱਗਦਾ ਜੀ ਜਿਹੜਾ ਹੁਣ ਕਾਂਗਰਸ ਦੇ ਪ੍ਰਧਾਨਗੀ ਦਾ ਜਿਹੜਾ ਮੁੱਦਾ ਹੈ ਕਿਸੇ ਪਾਸੇ ਨੂੰ ਕਿਨਾਰੇ ਨੂੰ ਜਾ ਰਿਹਾ ਆ? ਅੱਜ ਕਹਿੰਦੇ ਮੀਟਿੰਗ ਅਮਰਿੰਦਰ ਸਿੰਘ ਦੀ ਤੇ ਰਾਹੁਲ ਗਾਂਧੀ ਦੀ। ਦੇਖੋ ਜੀ, ਉਮੀਦ ਹੈ ਅੱਜ ਇਹਦੇ ਤੋਂ ਬਾਅਦ ਜਿਹੜਾ ਜੀ ਕੁਛ ਨਾ ਕੁਛ ਇਹ ਮਸਲਾ ਕਿਸੇ ਸਿਰੇ ਲੱਗਣ ਦੇ ਆਸਾਰ ਬਣ ਸਕਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਵੱਖਰੀ ਪਾਰਟੀ ਬਣਾਉਣਗੇ ਜਾਂ ਫਿਰ ਕਾਂਗਰਸ ਦੇ ਵਿੱਚ ਜੋ ਕੁਛ ਉਹ ਮੰਗ ਰਹੇ ਨੇ, ਜਿਸ ਲੈਵਲ ਦਾ ਮੰਗ ਰਹੇ ਨੇ, ਉਹ ਉਹਨਾਂ ਨੂੰ ਮਿਲ ਜਾਊਗਾ ਸਾਰਾ ਕੁਝ ਜਾਂ ਨਹੀਂ। ਰਾਹੁਲ ਗਾਂਧੀ ਆਪਣੀ ਜਿੱਦ ਦੇ ਉੱਤੇ ਅੜਿਆ ਹੋਇਆ, ਕਪਤਾਨ ਸਾਹਿਬ ਆਪਣੀ ਜਿੱਦ ਦੇ ਉੱਤੇ ਜਿਹੜਾ ਜੀ ਉਹ ਅੜੇ ਹੋਏ ਨੇ। ਇੰਗਲੈਂਡ ਜਾਣ ਤੋਂ ਪਹਿਲਾਂ ਜਿਹੋ ਜੀ ਬਿਆਨਬਾਜ਼ੀ ਉਹ ਕਰਕੇ ਗਏ ਸਨ ਰਾਹੁਲ ਗਾਂਧੀ ਦੇ ਖਿਲਾਫ, ਉਸ ਤੋਂ ਬਾਅਦ ਹੋਣ ਵਾਲੀ ਇਹ ਪਹਿਲੀ ਅਹਿਮ ਮੀਟਿੰਗ ਹੈ ਜੀ। ਅੱਜ ਕਾਫੀ ਕੁਝ ਤੈਅ ਹੋ ਜਾਊਗਾ ਜੀ ਇਹਦੇ ਬਾਰੇ ਦੇ ਵਿੱਚ ਕਿ ਕਹਾਣੀ ਜਿਹੜੀ ਹੈ ਜੀ ਉਹ ਕਿੱਧਰ ਨੂੰ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਤੋੜ ਵਿਛੋੜਾ ਜਾਂ ਫਿਰ ਕਾਂਗਰਸ ਦੇ ਸਾਰੀ ਕਮਾਂਡ ਉਹਨਾਂ ਦੇ ਹੱਥ। ਜੀ ਤੇ ਬਹੁਤ ਬਹੁਤ ਧੰਨਵਾਦ ਬਲਦੇਵ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਵਾਰ-ਵਾਰ ਹੁਣ ਕੇਂਦਰ ਦਾ ਫੋਨ ਆਉਂਦਾ ਦਿਓ, ਕੁਝ ਹਾਲਾਤ ਪੰਜਾਬ ਦੀ ਦਸਵੀਂ ਹੈ ਜੀ। ਵਾਰ-ਵਾਰ ਹੁਣ ਕੇਂਦਰ ਦਾ ਫੋਨ ਆਉਂਦਾ ਦਿਓ 10 ਹਾਲਾਤ ਪੰਜਾਬ
ਜੇ ਉਹ ਕੁਝ ਹਾਲਤ ਪੰਜਾਬ ਦੀ ਦਸਵੀਆਂ, ਢਿੱਲ ਮੱਟ ਜੀ ਬਹੁਤ ਹੈ ਰਹੀ ਪਹਿਲਾਂ, ਤਾਣਾ ਬਾਣਾ ਸਭ ਦਿਓ ਇੱਕ ਕਸਮੀਆਂ। ਜੀ ਹੁਕਮ ਸਾਫ਼ ਇਹ ਕਰ ਦਿਓ ਅਫਸਰਾਂ ਨੂੰ, ਦੁਸ਼ਮਣ ਜਾਵੇ ਨਹੀਂ ਦੇਸ਼ ਨੂੰ ਡਸਮੀਆਂ, ਕਿਸੇ ਕਿਸਮ ਦਾ ਜਿੱਧਰ ਅਪਰਾਧ ਹੁੰਦਾ ਕਰਕੇ ਜਾਵੇ ਅਪਰਾਧੀ ਨਾ ਨਸਮੀਆਂ। ਜੀ ਲੱਗ ਗਿਆ ਫਿਕਰ ਪੰਜਾਬ ਦੇ ਹਾਕਮਾਂ ਨੂੰ, ਕੇਂਦਰ ਸਾਡੀ ਕਿਉਂ ਖਿੱਚਦਾ ਤਣੀਮੀਆਂ। ਜੀ ਲੱਗ ਗਿਆ ਫਿਕਰ ਪੰਜਾਬ ਦੇ ਹਾਕਮਾਂ ਨੂੰ, ਕੇਂਦਰ ਸਾਡੀ ਕਿਉਂ ਖਿੱਚਦਾ ਤਣੀਮੀਆਂ। ਨੀਤੀ ਕੇਂਦਰ ਦੀ ਵਿੱਚੋਂ ਤਾਂ ਸਾਫ਼ ਲੱਗਦਾ ਜਿਵੇਂ ਫਾਈਲ ਕੋਈ ਜਾਮਦੀ ਬਣੀ ਮੀਆਂ। ਜੀ 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 ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ, ਤੁਸੀਂ ਆ ਕੇ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।